शूटिंग के दौरान ब्रेक विच किसी भी सैट के मेकअप रूम की चिट-चैट वेख लो या फिर स्कूल कॉलेज के स्टाफ या कुड़ियां विच होने वालियां गल्लां सुन लो। 99% गल्लां फैशन बारे होणगियां। इंस्टा स्क्रोल कर करके नवे कपड़े वेखे जा रहे होणगे, ब्रांड्स दियां वैबसाइटां खोल खोल के परस शूज ते सैंडलां दी विंडो शॉपिंग हो रही होएगी। ਅਸੀਂ ਫਾਸਟ ਫੈਸ਼ਨ ਦੀ ਫੈਂਟਸੀ ਵਿੱਚ ਇੰਨਾ ਜੀਣਾ ਸ਼ੁਰੂ ਕਰ ਦਿੱਤਾ ਹੈ ਕਿ ਸਾਡੀ ਇੱਕ ਆਮ ਟੀਚਰ ਵੀ ਆਊਟਫਿਟ ਰਿਪੀਟ ਕਰਨਾ ਗਵਾਰਾ ਨਹੀਂ ਕਰਦੀ। ਜਾਪਾਨ ਵਿੱਚ ਇੱਕ ਪਾਕਿਸਤਾਨੀ ਟੁਰ ਗਿਆ ਜੁੱਤੀ ਦੀ ਦੁਕਾਨ ਤੇ ਜਾ ਕੇ ਵੰਸਵੰਨੀਆਂ ਚੱਪਲਾਂ ਸੈਂਡਲਾਂ ਪੈਰੀ ਪਾ ਕੇ ਵੇਖੇ ਪਿਆ। ਸ਼ਾਪਕੀਪਰ ਪਹਿਲਾਂ ਤੇ ਉਹਨੂੰ ਵੇਂਦੀ ਰਹੀ, ਫਿਰ ਕਹਿਣ ਲੱਗੀ, ਸਰ ਜੀ ਤੁਸੀਂ ਜਿਹੜੀ ਜੁੱਤੀ ਪੈਰੀ ਪਾਈ ਹੋਈ ਹੈ ਹਜੇ ਬਿਲਕੁਲ ਠੀਕ ਹੈ, ਤੁਸੀਂ ਨਵੀਂ ਜੁੱਤੀ ਕਿਉਂ ਲੈਣਾ ਚਾਹ ਰਹੇ ਹੋ? ਤੇ ਇੱਥੇ ਮੈਨੂੰ ਯਾਦ ਏ ਮੈਂ ਇੱਕ ਵਾਰੀ ਅੰਮੀ ਦੇ ਨਾਲ ਉਹਨਾਂ ਵਾਸਤੇ ਚੱਪਲ ਲੈਣ ਗਈ ਸੀ ਤੇ ਆਪ ਵੀ ਪੈਰੀ ਪਾ ਕੇ ਵੇਖਣ ਲੱਗ ਪਈ। ਜੁੱਤੀ ਮੈਨੂੰ ਪਸੰਦ ਆਈ, ਅੰਮੀ ਨੇ ਖਰੀਦ ਲਈ ਤੇ ਸ਼ਾਪਕੀਪਰ ਨੇ ਮੈਨੂੰ ਕਿਹਾ ਕਿ ਤੁਹਾਡੇ ਵਾਸਤੇ ਵੀ ਪੈਕ ਕਰ ਦਿਆਂ। ਮੈਂ ਕਿਹਾ ਨਹੀਂ ਯਾਰ ਹਜੇ ਮੇਰੀ ਇਹ ਜੁੱਤੀ ਟੁੱਟੀ ਨਹੀਂ, ਟੁੱਟੇਗੀ ਤੇ ਮੈਂ ਆ ਕੇ ਆਪੇ ਹੀ ਲੈ ਲਾਂਗੀ। ਤੇ ਦੁਕਾਨਦਾਰ ਹੈਰਾਨ ਪਰੇਸ਼ਾਨ ਮੇਰੇ ਵੱਲ ਵੇਖੀ ਜਾਏ। ਇਸੇ ਤਰ੍ਹਾਂ ਮੇਰੇ ਇੱਕ ਦੋਸਤ ਦਾ ਵਿਆਹ ਸੀ। ਪਹਿਲਾਂ ਉਹ ਠੀਕ ਠਾਕ ਅਮੀਰ ਸਨ ਪਰ ਵਿਆਹ ਦੇ ਟਾਈਮ ਕਰਜ਼ਿਆਂ 'ਚ ਰੁੱਝੇ ਹੋਏ ਸਨ। ਪੂਰੀ ਫੈਮਿਲੀ ਨੂੰ ਲੱਗਦਾ ਸੀ ਕਿ ਗੱਜ ਵੱਜ ਕੇ ਵਿਆਹ ਨਾ ਕੀਤਾ ਤੇ ਸ਼ਰੀਕਾ ਕੀ ਆਖੇਗਾ। ਨੱਕ ਉੱਚੀ ਰੱਖਣ ਦੇ ਚੱਕਰ ਵਿੱਚ ਉਹਨਾਂ ਆਪਣੇ ਆਬਾਈ ਕਾਰ ਦੇ ਕਾਗਜ਼ ਬੈਂਕ ਵਿੱਚ ਰਖਾ ਕੇ ਕਰਜ਼ਾ ਲਿਆ ਤੇ ਮਜ਼ੇ ਨਾਲ ਵਿਆਹ ਵਾਸਤੇ ਡਿਜ਼ਾਈਨਰ ਕੱਪੜੇ ਸਵਾਏ। ਐਕਸਪੋਰਟ ਲੈਫਟਓਵਰ ਦੇ ਪਿੱਛੇ ਜ਼ਮਾਨਾ ਪਾਗਲ ਹੈ। ਬਾਹਰੋਂ ਜਾ ਕੇ ਜਾਂ ਆਨਲਾਈਨ ਟੀਮੂ ਸ਼ੀਨ ਤੋਂ ਕੱਪੜੇ ਖਰੀਦਣਾ ਕਿੰਨਾ ਆਮ ਹੈ, ਪਰ ਜਿਹੜਾ ਕਪੜਾ ਮੇਰੀ ਬੋਡੀ ਟਾਈਪ ਦੇ ਹਿਸਾਬ ਨਾਲ ਡਿਜ਼ਾਈਨ ਹੀ ਨਹੀਂ ਹੋਇਆ ਉਹ ਮੈਂ ਖਰੀਦ ਤੇ ਲਾਂਗੀ ਪਰ ਇੱਕ ਵਾਰੀ ਤੋਂ ਬਹੁਤਾ ਪਾ ਨਹੀਂ ਸਕਦੀ। ਪਾਕਿਸਤਾਨ ਵਿੱਚ ਕਲਾਸ ਡਿਫਰੈਂਸ ਇੰਨਾ ਭਿਆਨਕ ਹੈ ਕਿ ਗਰੀਬ ਬੰਦਾ ਸਾਲ ਵਿੱਚ ਈਦ ਤੇ ਮਸਾਂ ਇੱਕ ਨਵਾਂ ਸੂਟ ਖਰੀਦਦਾ ਹੈ ਤੇ ਅਪਰ ਕਲਾਸ ਜਾਂ ਵਰਕਿੰਗ ਕਲਾਸ ਕਹਿ ਲੋ ਸਾਲ ਵਿੱਚ 40 ਤੋਂ ਵੀ ਬਹੁਤੇ ਨਵੇਂ ਸੂਟ ਖਰੀਦਦੀ ਏ, ਮਤਲਬ ਹਰ ਹਫਤੇ ਨਵਾਂ ਸੂਟ। ਜਦੋਂ ਇੰਨੇ ਸੂਟ ਖਰੀਦੇ ਜਾਣਗੇ ਤੇ ਉਹਨਾਂ ਦਾ ਕਾਰਬਨ ਫੁੱਟਪ੍ਰਿੰਟ ਵੀ ਤੇ ਹੋਏਗਾ ਨਾ। ਸਾਡੇ ਤਿੱਕਰ ਕਪੜਾ ਆਪੜਦਿਆਂ ਹਰ ਸਾਲ 8,87,000 ਟਨ ਕਪੜਾ ਜ਼ਾਇਆ ਹੋ ਚੁੱਕਿਆ ਹੁੰਦਾ ਏ ਕਪੜੇ ਦੀ ਗਲਤ ਪ੍ਰਿੰਟਿੰਗ, ਕਟਾਈ ਤੇ ਕੁਤਰਨਾ ਦੀ ਸ਼ਕਲ 'ਚ। ਤੇ ਪੋਸਟ ਕੰਜ਼ਿਊਮਰ ਵੇਸਟ ਏ 2,70,000 ਟਨ। ਟੋਟਲ 1 ਮਿਲੀਅਨ ਤੋਂ ਉੱਤੇ ਦੇ ਇਸ ਗੰਦ ਨੂੰ ਟਿਕਾਣੇ ਲਾਉਣ ਦਾ ਕੋਈ ਤਰੀਕਾ ਸਾਡੇ ਕੋਲ ਨਹੀਂ ਹੈਗਾ। ਅੱਜ ਦੀ ਤਾਰੀਖ ਵਿੱਚ ਪੂਰੇ ਵੇਸਟ ਦਾ ਸਿਰਫ 1% ਅਸੀਂ ਰਿਸਾਈਕਲ ਕਰਦੇ ਹਾਂ। ਹਾਲਾਂਕਿ ਸਾਡੀ ਤੇ ਰੀਤ ਵਿੱਚ ਕਪੜਾ ਜ਼ਾਇਆ ਕਰਨ ਦਾ ਕਨਸੈਪਟ ਹੀ ਨਹੀਂ। ਮੈਂ ਆਪਣੀ ਮਾਂ ਦੇ ਲੱਥੇ ਕੱਪੜੇ ਪਾਉਂਦੀ ਰਹੀ, ਮੇਰੇ ਕੱਪੜੇ ਮੇਰੀਆਂ ਨਿੱਕੀਆਂ ਭੈਣਾਂ ਪਾਉਂਦੀਆਂ ਰਹੀਆਂ। ਜੇ ਫੇਰ ਵੀ ਸੂਟ ਸਲਾਮਤ ਹੈ ਤੇ ਕਿਸੇ ਹੋਰ ਨੂੰ ਦੇ ਦਿੱਤਾ, ਨਹੀਂ ਤੇ ਫਿਰ ਕੱਟ ਕੇ ਉਹਦੀ ਰਿੱਲੀ ਬਣਾ ਲਈ, ਪੌਣਾ ਬਣਾ ਲਿਆ ਜਾਂ ਫਿਰ ਲੀਰਾਂ ਦਾ ਵਾਨ ਵੱਟ ਲਿਆ। ਅੱਜ ਜਿਸ ਹਿਸਾਬ ਨਾਲ ਕਪੜਾ ਜ਼ਾਇਆ ਹੋ ਰਿਹਾ ਹੈ ਇਹ ਸਾਡੇ ਪੀਣ ਵਾਲੇ ਪਾਣੀ ਨੂੰ ਇਹਦੇ ਕੈਮੀਕਲਸ ਕੰਟੈਮੀਨੇਟ ਕਰ ਰਹੇ ਨੇ, ਜ਼ੇਰੇ ਜ਼ਮੀਨ ਪਾਣੀ 'ਚ ਸ਼ਾਮਲ ਹੋ ਰਹੇ ਨੇ, ਸਮੁੰਦਰਾਂ ਦਰਿਆਵਾਂ ਵਿੱਚ ਜਾ ਰਹੇ ਨੇ ਔਰ ਕਲਾਈਮੇਟ ਚੇਂਜ ਤੇ ਹੋਣ ਵਾਲੀਆਂ ਵੱਡੀਆਂ ਮੀਟਿੰਗਾਂ ਵਿੱਚ ਵੱਡੇ ਅਫਸਰ ਹਰ ਵਾਰੀ ਨਵੇਂ ਕੱਪੜੇ ਪਾ ਕੇ ਬੈਠਦੇ।